ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 14 ਸਤੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਵਾਦ, ਸੁਨਹਿਰੀ ਮਤਨ, ਇਫਸੀਓਂ। ਕਿਉਂ ਜੇ ਤੁਹਾਨੂੰ ਈਮਾਨ ਦੇ ਪਾਰੋਂ ਫਜ਼ਲ ਨਾਲ ਹੀ ਮੁਕਤੀ ਮਿਲੀ ਏ, ਤੇ ਇਹ ਤੁਹਾਡੇ ਵੱਲੋਂ ਨਹੀਂ, ਰੱਬ ਦੀ ਬਖਸ਼ਿਸ਼ ਹੈ। ਜਵਾਬੀ ਪੜ੍ਹਾਈ। ਫਿਲਪੀਓਂ। ਐ ਭਰਾਵੋ, ਮੇਰਾ ਇਹ ਖਿਆਲ ਨਹੀਂ ਵੀ ਫੜਿਆ ਗਿਆ ਵਾਂ, ਬਲਕਿ ਬਸ ਇੰਨਾ ਕਰਦਾ ਵਾਂ ਵੀ ਜਿਹੜੀਆਂ ਸ਼ੈਵਾਂ ਲੰਘ ਗਈਆਂ ਉਹਨਾਂ ਨੂੰ ਭੁੱਲ ਕੇ ਅੱਗੇ ਦੀਆਂ ਸ਼ੈਵਾਂ ਵੱਲ ਵਧਾਂ। ਨਿਸ਼ਾਨ ਵੱਲ ਦੌੜਦਾ ਜਾਂਦਾ ਵਾਂ ਤਾਂ ਜੋ ਉਸ ਇਨਾਮ ਨੂੰ ਪਾਵਾਂ ਜਿਹਦੇ ਲਈ ਰੱਬ ਨੇ ਮੈਨੂੰ ਮਸੀਹ ਯਿਸੂ ਵਿੱਚ ਉੱਤੇ ਸੱਦਿਆ ਏ। ਬਹਰਹਾਲ ਜਿੱਥੋਂ ਤੀਕਰ ਅਸੀਂ ਅਪੜੇ ਹਾਂ ਉਹਦੇ ਮੁਤਾਬਕ ਹੀ ਟੁਰੀਏ, ਪਰ ਸਾਡਾ ਵਤਨ ਅਸਮਾਨ ਉੱਤੇ ਹੈ ਤੇ ਅਸੀਂ ਇੱਕ ਮੁਨੱਜੀ ਯਾਨੀ ਖੁਦਾਵੰਦ ਯਿਸੂ ਮਸੀਹ ਦੇ ਉੱਥੋਂ ਆਉਣ ਦੀ ਉਡੀਕ ਵਿੱਚ ਵਾਂ। ਕਿਸੇ ਵੀ ਗੱਲ ਦੀ ਫਿਕਰ ਨਾ ਕਰੋ, ਬਲਕਿ ਹਰ ਗੱਲ ਵਿੱਚ ਤੁਹਾਡੀਆਂ ਦਰਖਾਸਤਾਂ ਦੁਆ ਤੇ ਮਿੰਨਤ ਦੇ ਰਾਹੀਂ ਵਡਿਆਈ ਦੇ ਨਾਲ ਰੱਬ ਦੇ ਸਾਹਮਣੇ ਰੱਖੀਆਂ ਜਾਣ, ਤੇ ਰੱਬ ਦਾ ਇਤਮਾਨਾਨ ਜਿਹੜਾ ਸਮਝ ਤੋਂ ਬਿਲਕੁਲ ਬਾਹਰ ਏ, ਤੁਹਾਡੇ ਦਿਲਾਂ ਤੇ ਖਿਆਲਾਂ ਨੂੰ ਮਸੀਹ ਯਿਸੂ ਵਿੱਚ ਮਹਿਫੂਜ਼ ਰੱਖੇ। ਐ ਭਰਾਵੋ, ਜਿੰਨੀਆਂ ਗੱਲਾਂ ਸੱਚੀਆਂ ਨੇ ਤੇ ਜਿੰਨੀਆਂ ਗੱਲਾਂ ਸ਼ਰਾਫਤ ਦੀਆਂ ਨੇ, ਤੇ ਜਿੰਨੀਆਂ ਗੱਲਾਂ ਵਾਜਬ ਨੇ ਤੇ ਜਿੰਨੀਆਂ ਗੱਲਾਂ ਪਾਕ ਨੇ, ਤੇ ਜਿੰਨੀਆਂ ਗੱਲਾਂ ਪਸੰਦੀਦਾ ਨੇ ਤੇ ਜਿੰਨੀਆਂ ਗੱਲਾਂ ਦਿਲਕਸ਼ ਨੇ, ਗਰਜ਼ ਜਿਹੜੀਆਂ ਨੇਕੀ ਤੇ ਤਾਰੀਫ ਦੀਆਂ ਗੱਲਾਂ ਨੇ, ਉਹਨਾਂ ਉੱਤੇ ਗੌਰ ਕਰਿਆ ਕਰੋ। ਸਾਡੇ ਰੱਬ ਤੇ ਬਾਪ ਦੀ ਸਦਾ ਵਡਿਆਈ ਹੁੰਦੀ ਰਵੇ। ਆਮੀਨ। ਦਰਸੀਵਾਜ਼ ਬਾਈਬਲ ਵਿੱਚੋਂ ਮੱਤੀ। ਤੇ ਜਿੱਦਾਂ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਸੀ, ਉਹਨਾਂ ਨੇ ਉਦਾਂ ਹੀ ਕੀਤਾ। ਉਸ ਵੇਲੇ ਯਿਸੂ ਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਇਸੇ ਰਾਤ ਮੇਰੀ ਵਜ੍ਹਾ ਤੋਂ ਠੋਕਰ ਖਾਓਗੇ। ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ, ਭਾਵੇਂ ਸਾਰੇ ਤੇਰੇ ਪਾਰੋਂ ਠੋਕਰ ਖਾਣ, ਪਰ ਮੈਂ ਕਦੀ ਠੋਕਰ ਨਾ ਖਾਵਾਂਗਾ। ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਵਾਂ ਭਈ ਇਸੇ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਮੇਰਾ 3 ਵਾਰੀ ਇਨਕਾਰ ਕਰੇਂਗਾ। ਪਤਰਸ ਨੇ ਉਹਨੂੰ ਆਖਿਆ, ਜੇ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ, ਫਿਰ ਵੀ ਕਦੀ ਤੇਰਾ ਇਨਕਾਰ ਨਹੀਂ ਕਰਾਂਗਾ। ਤੇ ਸਾਰੇ ਚੇਲਿਆਂ ਨੇ ਵੀ ਇਸੇ ਤਰ੍ਹਾਂ ਆਖਿਆ। ਤੇ ਸਰਦਾਰ ਕਾਹਨ ਤੇ ਸਾਰੇ ਸਦਰੇ ਅਦਾਲਤ ਵਾਲੇ ਯਿਸੂ ਨੂੰ ਮਾਰਨ ਲਈ ਉਹਦੇ ਖਿਲਾਫ ਝੂਠੀ ਗਵਾਹੀ ਲੱਭਣ ਲੱਗੇ, ਪਰ ਨਾ ਮਿਲੀ, ਹਾਲਾਂਕਿ ਬਥੇਰੇ ਗਵਾਹ ਆਏ। ਪਰ ਯਿਸੂ ਚੁੱਪ ਹੀ ਰਿਹਾ। ਸਰਦਾਰ ਕਾਹਨ ਨੇ ਉਹਨੂੰ ਆਖਿਆ, ਮੈਂ ਤੈਨੂੰ ਜਿਉਂਦੇ ਰੱਬ ਦੀ ਕਸਮ ਦੇਣਾ ਵਾਂ ਵੀ ਜੇ ਤੂੰ ਰੱਬ ਦਾ ਪੁੱਤਰ ਮਸੀਹ ਹੈ ਤੇ ਸਾਨੂੰ ਦੱਸ ਦੇ। ਯਿਸੂ ਨੇ ਉਹਨੂੰ ਆਖਿਆ, ਤੂੰ ਆਪੇ ਹੀ ਆਖ ਦਿੱਤਾ, ਬਲਕਿ ਮੈਂ ਤੈਨੂੰ ਆਖਣਾ ਵਾਂ ਭਈ ਇਸ ਤੋਂ ਬਾਅਦ ਤੁਸੀਂ ਇਬਨੇ ਆਦਮ ਨੂੰ ਕਾਦਰ ਮੁਤਰਿਕ ਦੇ ਸੱਜੇ ਹੱਥ ਬੈਠਾ ਤੇ ਬੱਦਲਾਂ ਦੇ ਉੱਤੇ ਆਉਂਦਾ ਵੇਖੋਗੇ। ਇੱਥੇ ਸਰਦਾਰ ਕਾਹਨ ਨੇ ਇਹ ਆਖ ਕੇ ਆਪਣੇ ਕੱਪੜੇ ਫਾੜੇ ਭਈ ਉਹਨੇ ਕੁਫਰ ਬਕਿਆ ਏ। ਉਹਨਾਂ ਨੇ ਜਵਾਬ ਵਿੱਚ ਆਖਿਆ, ਉਹਨੂੰ ਕਤਲ ਹੋਣਾ ਚਾਹੀਦਾ ਹੈ। ਤੇ ਪਤਰਸ ਬਾਹਰ ਵਿਹੜੇ ਵਿੱਚ ਬੈਠਾ ਸੀ, ਤੇ ਇੱਕ ਲੌਂਡੀ ਨੇ ਉਹਦੇ ਕੋਲ ਆ ਕੇ ਆਖਿਆ, ਤੂੰ ਵੀ ਯਿਸੂ ਗਲੀਲੀ ਦੇ ਨਾਲ ਸੀ। ਉਹਨੇ ਸਾਰਿਆਂ ਦੇ ਸਾਹਮਣੇ ਇਹ ਆਖ ਕੇ ਇਨਕਾਰ ਕੀਤਾ ਭਈ ਮੈਂ ਨਹੀਂ ਜਾਣਦਾ ਤੂੰ ਕੀ ਆਖਦੀ ਏਂ। ਤੇ ਜਦੋਂ ਉਹ ਡਿਓੜੀ ਵਿੱਚ ਚਲੇ ਗਿਆ ਤੇ ਦੂਜੀ ਨੇ ਉਹਨੂੰ ਵੇਖਿਆ ਤੇ ਜਿਹੜੇ ਉੱਥੇ ਸੀ ਉਹਨਾਂ ਨੂੰ ਆਖਿਆ, ਇਹ ਵੀ ਯਿਸੂ ਨਾਸਰੀ ਦੇ ਨਾਲ ਸੀ। ਉਹਨੇ ਸਹੁੰ ਖਾ ਕੇ ਫਿਰ ਇਨਕਾਰ ਕੀਤਾ ਭਈ ਮੈਂ ਇਸ ਬੰਦੇ ਨੂੰ ਨਹੀਂ ਜਾਣਦਾ। ਕੁਝ ਦੇਰ ਬਾਅਦ ਜਿਹੜੇ ਉੱਥੇ ਖੜੇ ਸੀ ਉਹਨਾਂ ਨੇ ਪਤਰਸ ਦੇ ਕੋਲ ਆ ਕੇ ਆਖਿਆ, ਬੇਸ਼ੱਕ ਤੂੰ ਵੀ ਉਹਨਾਂ ਵਿੱਚੋਂ ਹੀ ਏ, ਕਿਉਂ ਜੇ ਤੇਰੀ ਬੋਲੀ ਤੋਂ ਵੀ ਲੱਗਦਾ ਹੈ। ਇਹਦੇ ਤੇ ਉਹ ਲਾਨਤ ਤੇ ਸਹੁੰ ਖਾਣ ਲੱਗ ਪਿਆ ਭਈ ਮੈਂ ਇਸ ਬੰਦੇ ਨੂੰ ਨਹੀਂ ਜਾਣਦਾ, ਤੇ ਉਸੇ ਵੇਲੇ ਕੁੱਕੜ ਨੇ ਬਾਂਗ ਦਿੱਤੀ। ਪਤਰਸ ਨੂੰ ਯਿਸੂ ਦੀ ਉਹ ਗੱਲ ਯਾਦ ਆਈ ਜਿਹੜੀ ਉਹਨੇ ਆਖੀ ਸੀ ਭਈ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰੀ ਮੇਰਾ ਇਨਕਾਰ ਕਰੇਂਗਾ, ਤੇ ਉਹ ਬਾਹਰ ਜਾ ਕੇ ਜ਼ਾਰ-ਜ਼ਾਰ ਰੋਇਆ। ਪਤਰਸ ਵੱਲੋਂ ਜਿਹੜਾ ਯਿਸੂ ਮਸੀਹ ਦਾ ਰਸੂਲ ਏ, ਉਹਨਾਂ ਮੁਸਾਫਰਾਂ ਦਾ ਨਾਂ ਜਿਹੜੇ ਪੈਂਤੁਸ, ਗਲਿਤੀਆ, ਖੁਪਦਿਕੀਆ, ਆਸੀਆ ਤੇ ਬਥੀਨੀਆ ਵਿੱਚ ਰਹਿੰਦੇ ਨੇ। ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰੱਬ ਤੇ ਪਿਓ ਦੀ ਵਡਿਆਈ ਹੋਵੇ, ਜਿਨੇ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਾਰੋਂ ਆਪਣੀ ਵੱਡੀ ਰਹਿਮਤ ਦੇ ਰਾਹੀਂ
ਸਾਨੂੰ ਜ਼ਿੰਦਾ ਆਸ ਲਈ ਨਵੇਂ ਸਿਰੇ ਤੋਂ ਪੈਦਾ ਕੀਤਾ, ਤਾਂ ਜੋ ਇੱਕ ਗੈਰ ਫਾਨੀ ਤੇ ਬੇਦਾਗ ਤੇ ਲਾਜ਼ਵਾਲ ਮਿਰਾਸ ਨੂੰ ਹਾਸਲ ਕਰੀਏ। ਭਈ ਤੁਹਾਡਾ ਅਜ਼ਮਾਇਆ ਹੋਇਆ ਈਮਾਨ, ਜਿਹੜਾ ਅੱਗ ਤੋਂ ਅਜ਼ਮਾਏ ਹੋਏ ਫਾਨੀ ਸੋਨੇ ਤੋਂ ਵੀ ਬਹੁਤਾ ਕੀਮਤੀ ਏ, ਯਿਸੂ ਮਸੀਹ ਦੇ ਜ਼ਹੂਰ ਵੇਲੇ ਤਾਰੀਫ ਤੇ ਜਲਾਲ ਤੇ ਇੱਜ਼ਤ ਦਾ ਬਾਇਸ ਬਣੇ। ਕਿਉਂ ਜੇ ਤੁਸੀਂ ਫਾਨੀ ਤੁਖਮ ਨਾਲ ਨਹੀਂ, ਬਲਕਿ ਗੈਰ ਫਾਨੀ ਨਾਲ ਰੱਬ ਦੇ ਕਲਾਮ ਦੇ ਰਾਹੀਂ, ਜਿਹੜਾ ਜ਼ਿੰਦਾ ਤੇ ਕਾਇਮ ਏ, ਨਵੇਂ ਸਿਰੇ ਤੋਂ ਪੈਦਾ ਹੋਏ ਹੋ। ਅਮਾਲ। ਪਤਰਸ ਤੇ ਯੂਹੰਨਾ ਦੁਆ ਦੇ ਵੇਲੇ ਯਾਨੀ ਤੀਜੇ ਪੈਰ ਹੈਕਲ ਵਿੱਚ ਜਾ ਰਹੇ ਸੀ, ਤੇ ਲੋਕ ਇੱਕ ਪਦੈਸ਼ੀ ਲੰਗੜੇ ਨੂੰ ਲਿਆਂਦੇ ਪਏ ਸੀ, ਜਿਹਨੂੰ ਹਰ ਰੋਜ਼ ਹੈਕਲ ਦੇ ਉਸ ਬੂਹੇ ਉੱਤੇ ਬਿਠਾ ਦਿੰਦੇ ਸੀ ਜਿਹੜਾ ਸੋਨਾ ਅਖਵਾਉਂਦਾ ਏ, ਤਾਂ ਜੋ ਹੈਕਲ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗੇ। ਜਦੋਂ ਉਹਨੇ ਪਤਰਸ ਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤੇ ਉਹਨਾਂ ਤੋਂ ਭੀਖ ਮੰਗੀ, ਪਤਰਸ ਤੇ ਯੂਹੰਨਾ ਨੇ ਉਹਦੇ ਉੱਤੇ ਧਿਆਨ ਨਾਲ ਨਜ਼ਰ ਕੀਤੀ ਤੇ ਪਤਰਸ ਨੇ ਆਖਿਆ, ਸਾਡੇ ਵੱਲ ਵੇਖ। ਉਹ ਉਹਨਾਂ ਤੋਂ ਕੁਝ ਮਿਲਣ ਦੀ ਆਸ ਤੋਂ ਉਹਨਾਂ ਵੱਲ ਮਤਵੱਜੋ ਹੋਇਆ। ਪਤਰਸ ਨੇ ਆਖਿਆ, ਚਾਂਦੀ ਸੋਨਾ ਤੇ ਮੇਰੇ ਕੋਲ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਏ ਉਹ ਤੈਨੂੰ ਦੇਣਾ ਵਾਂ। ਯਿਸੂ ਮਸੀਹ ਨਾਸਰੀ ਦੇ ਨਾਂ ਤੋਂ ਟੁਰ ਫਿਰ। ਤੇ ਉਹਦਾ ਸੱਜਾ ਹੱਥ ਫੜ ਕੇ ਉਹਨੂੰ ਖਿਲਾਰਿਆ, ਤੇ ਉਸੇ ਵੇਲੇ ਉਹਦੇ ਪੈਰ ਤੇ ਗਿੱਟੇ ਮਜ਼ਬੂਤ ਹੋ ਗਏ, ਤੇ ਉਹ ਭੁੜਕ ਕੇ ਖਲੋ ਗਿਆ ਤੇ ਟੁਰਨ ਫਿਰਨ ਲੱਗ ਪਿਆ, ਤੇ ਟੁਰਦਾ ਤੇ ਭੁੜਕਦਾ ਤੇ ਰੱਬ ਦੀ ਹਮਦ ਕਰਦਾ ਹੋਇਆ ਉਹਨਾਂ ਦੇ ਨਾਲ ਹੈਕਲ ਵਿੱਚ ਗਿਆ। ਅਮਾਲ। ਜਦੋਂ ਉਹ ਕਲੀਸਿਆ ਨੂੰ ਇਹ ਆਖ ਰਿਹਾ ਸੀ, ਤੇ ਕਾਹਨ ਤੇ ਹੈਕਲ ਦੇ ਸਰਦਾਰ ਸਦੂਕੀ ਉਹਦੇ ਉੱਤੇ ਚੜ੍ਹ ਆਏ, ਤੇ ਉਹਨਾਂ ਨੇ ਉਹਨੂੰ ਫੜ ਲਿਆ, ਤੇ ਉਹਨਾਂ ਨੂੰ ਵਿਚਕਾਰ ਖਿਲਾਰ ਕੇ ਪੁੱਛਣ ਲੱਗੇ, ਭਈ ਤੁਸੀਂ ਇਹ ਕੰਮ ਕਿਹਦੀ ਕੁਦਰਤ ਤੇ ਕਿਹਦੇ ਨਾਂ ਤੋਂ ਕੀਤਾ? ਉਸ ਵੇਲੇ ਪਤਰਸ ਨੇ ਰੂਹ ਪਾਕ ਤੋਂ ਮਾਮੂਰ ਹੋ ਕੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਤੇ ਇਸਰਾਏਲ ਦੀ ਸਾਰੀ ਉਮਤ ਨੂੰ ਪਤਾ ਹੋਵੇ ਭਈ ਯਿਸੂ ਮਸੀਹ ਨਾਸਰੀ, ਜਿਹਨੂੰ ਤੁਸੀਂ ਮੁਰਦਿਆਂ ਵਿੱਚੋਂ ਜਲਾਇਆ, ਉਹਦੇ ਹੀ ਨਾਂ ਤੋਂ ਇਹ ਬੰਦਾ ਤੁਹਾਡੇ ਸਾਹਮਣੇ ਤੰਦਰੁਸਤ ਖਲੋਤਾ ਏ। ਇਹ ਉਹੀ ਪੱਥਰ ਏ ਜਿਹਨੂੰ ਤੁਸੀਂ ਮਮਾਰਾਂ ਨੇ ਘਟੀਆ ਜਾਣਿਆ, ਤੇ ਉਹ ਨੁੱਕਰ ਦੇ ਸਿਰੇ ਦਾ ਪੱਥਰ ਹੋ ਗਿਆ। ਤੇ ਕਿਸੇ ਦੂਜੇ ਨੂੰ ਇਹ ਨਾਂ ਨਹੀਂ ਦਿੱਤਾ ਗਿਆ ਜਿਹਦੇ ਪਾਰੋਂ ਅਸੀਂ ਮੁਕਤੀ ਪਾ ਸਕੀਏ। ਤੇ ਉਸ ਬੰਦੇ ਨੂੰ ਜਿਹੜਾ ਚੰਗਾ ਹੋਇਆ ਸੀ, ਉਹਨਾਂ ਦੇ ਨਾਲ ਖਲੋਤਾ ਵੇਖ ਕੇ ਕੁਝ ਖਿਲਾਫ ਨਾ ਆਖ ਸਕੇ। ਉਹਨਾਂ ਨੇ ਉਹਨੂੰ ਹੋਰ ਧਮਕਾ ਕੇ ਛੱਡ ਦਿੱਤਾ, ਕਿਉਂ ਜੇ ਲੋਕਾਂ ਦੇ ਪਾਰੋਂ ਮਿਲਿਆ। ਉਹ ਛੁੱਟ ਕੇ ਆਪਣੇ ਲੋਕਾਂ ਦੇ ਕੋਲ ਗਏ, ਤੇ ਜੋ ਕੁਝ ਸਰਦਾਰ ਕਾਹਨਾਂ ਤੇ ਬਜ਼ੁਰਗਾਂ ਨੇ ਉਹਨਾਂ ਨੂੰ ਆਖਿਆ ਸੀ, ਬਿਆਨ ਕੀਤਾ। ਜਦੋਂ ਉਹਨਾਂ ਨੇ ਇਹ ਸੁਣਿਆ, ਤੇ ਇੱਕ ਦਿਲ ਹੋ ਕੇ ਉੱਚੀ ਆਵਾਜ਼ ਨਾਲ ਰੱਬ ਤੋਂ ਇਲਤਜਾ ਕੀਤੀ, ਭਈ ਐ ਮਾਲਕ, ਤੂੰ ਉਹ ਹੀ ਏ ਜਿਹਨੇ ਅਸਮਾਨ ਤੇ ਧਰਤੀ ਤੇ ਸਮੁੰਦਰ ਤੇ ਜੋ ਕੁਝ ਉਹਨਾਂ ਵਿੱਚ ਪੈਦਾ ਕੀਤਾ। ਹੁਣ ਐ ਖੁਦਾਵੰਦ, ਉਹਨਾਂ ਦੀਆਂ ਧਮਕੀਆਂ ਨੂੰ ਵੇਖ ਤੇ ਆਪਣੇ ਬੰਦਿਆਂ ਨੂੰ ਇਹ ਤੌਫੀਕ ਦੇ ਭਈ ਉਹ ਤੇਰਾ ਕਲਾਮ ਬੜੀ ਦਲੇਰੀ ਦੇ ਨਾਲ ਸੁਣਾਉਣ, ਤੇ ਤੂੰ ਆਪਣਾ ਹੱਥ ਸ਼ਿਫਾ ਦੇਣ ਲਈ ਵਧਾ। ਜਦ ਉਹ ਦੁਆ ਕਰ ਚੁੱਕੇ, ਤੇ ਜਿਸ ਮਕਾਨ ਵਿੱਚ ਉਹ ਇਕੱਠੇ ਸੀ ਉਹ ਹਿੱਲ ਗਿਆ, ਤੇ ਸਾਰੇ ਪਾਕ ਰੂਹ ਨਾਲ ਭਰ ਗਏ, ਤੇ ਰੱਬ ਦਾ ਕਲਾਮ ਦਲੇਰੀ ਨਾਲ ਸੁਣਾਉਂਦੇ ਰਹੇ। ਸਭ ਇਮਾਨਦਾਰਾਂ ਦੀ ਜਮਾਤ ਇੱਕ ਦਿਲ ਤੇ ਇੱਕ ਜਿੰਦ ਸੀ, ਤੇ ਰਸੂਲ ਬੜੀ ਕੁਦਰਤ ਨਾਲ ਖੁਦਾਵੰਦ ਯਿਸੂ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਰਹੇ, ਤੇ ਉਹਨਾਂ ਸਾਰਿਆਂ ਉੱਤੇ ਬੜਾ ਫਜ਼ਲ ਸੀ। ਉਹਨਾਂ ਵਿੱਚੋਂ ਕੋਈ ਵੀ ਮੁਹਤਾਜ ਨਹੀਂ ਸੀ, ਤੇ ਯੂਸਫ ਉਹਦੀ ਇੱਕ ਪੈਲੀ ਸੀ, ਜਿਹਨੂੰ ਉਹਨੇ ਵੇਚਿਆ ਤੇ ਪੈਸੇ ਲਿਆ ਕੇ ਰਸੂਲਾਂ ਦੇ ਪੈਰਾਂ ਵਿੱਚ ਧਰ ਦਿੱਤੇ। ਅਬਰਾਨੀਓ। ਹੁਣ ਇਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ, ਤੇ ਨਾ ਵੇਖੀਆਂ ਸ਼ੈਵਾਂ ਦਾ ਸਬੂਤ ਏ। ਹੁਣ ਮੈਂ ਮੇਰੀ ਬੇਖਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ, ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਮਵਾਦ ਉਹ ਏ ਜਿਹੜਾ ਅਬਦੀ ਏ ਤੇ ਨੇਸਤ ਹੋਣ ਤੇ ਮੁਖਾਲਫਤ ਤੋਂ ਬਚਿਆ ਏ। ਸੱਚਾਈ, ਹਯਾਤੀ ਤੇ ਪਿਆਰ ਮਵਾਦ ਨੇ, ਜਿਵੇਂ ਭਈ ਕਲਾਮ ਅਬਰਾਨੀਆਂ ਵਿੱਚ ਇਹ ਲਫ਼ਜ਼ ਵਰਤਦਾ ਏ। ਅਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ, ਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਏ। ਕ੍ਰਿਸਚਨ ਸਾਇੰਸ ਵਿੱਚ ਮਵਾਦ ਨੂੰ ਰੂਹ ਸਮਝਿਆ ਜਾਂਦਾ ਏ, ਜਦਕਿ ਕ੍ਰਿਸਚਨ ਸਾਇੰਸ ਦੇ ਮੁਖਾਲਫ ਮਵਾਦ ਨੂੰ ਮਾਦਾ ਸਮਝਦੇ ਨੇ। ਉਹ ਮਾਦੇ ਨੂੰ ਹੀ ਸਭ ਕੁਝ ਸਮਝਦੇ ਨੇ, ਤੇ ਰੂਹ ਨਾਲ ਜੁੜੀਆਂ ਗੱਲਾਂ ਨੂੰ ਜਾਂ ਤੇ ਬਿਲਕੁਲ ਨਹੀਂ ਮੰਨਦੇ, ਜਾਂ ਫਿਰ ਉਹਨਾਂ ਨੂੰ ਰੋਜ਼ ਦੀ ਹਯਾਤੀ ਤੋਂ ਬਹੁਤ ਦੂਰ ਦੀ ਸ਼ੈ ਸਮਝਦੇ ਨੇ। ਕ੍ਰਿਸਚਨ ਸਾਇੰਸ ਦਾ ਖਿਆਲ ਇਹਦੇ ਬਿਲਕੁਲ ਉਲਟ ਏ। ਚੇਲੇ ਆਪਣੇ ਮਾਲਕ ਨੂੰ ਦੂਜਿਆਂ ਦੇ ਮੁਕਾਬਲੇ ਵਿੱਚ ਬਹੁਤਾ ਜਾਣਦੇ ਸੀ, ਪਰ ਜੋ ਕੁਝ ਉਹਨੇ ਆਖਿਆ ਤੇ ਕੀਤਾ ਉਹ ਉਹਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਸੀ।
ਨਹੀਂ ਤੇ ਉਹ ਕਈ ਵਾਰੀ ਉਹਦੇ ਉੱਤੇ ਸਵਾਲ ਨਾ ਕਰਦੇ। ਯਿਸੂ ਸਬਰ ਨਾਲ ਤੇ ਸਚਾਈ ਦੀ ਹਸਤੀ ਨੂੰ ਜ਼ਾਹਰ ਕਰਦਿਆਂ ਹੋਏ ਆਪਣੀ ਤਾਲੀਮ ਉੱਤੇ ਕਾਇਮ ਰਿਹਾ। ਉਹਦੇ ਤਾਲਬੇ ਇਲਮਾਂ ਨੇ ਸਚਾਈ ਦੀ ਇਸ ਤਾਕਤ ਨੂੰ ਬਿਮਾਰ ਨੂੰ ਸ਼ਿਫਾ ਦਿੰਦਿਆਂ, ਬਦਰੂਹ ਨੂੰ ਕੱਢਦਿਆਂ ਤੇ ਮੁਰਦੇ ਨੂੰ ਜਿਉਂਦਾ ਕਰਦਿਆਂ ਹੋਏ ਵੇਖਿਆ। ਪਰ ਇਸ ਅਜੀਬ ਕੰਮ ਦੀ ਕਾਮਲੀਅਤ ਰੂਹਾਨੀ ਤੌਰ ਤੇ ਕਬੂਲ ਨਹੀਂ ਕੀਤੀ ਗਈ। ਇੱਥੇ ਤੀਕਰ ਭਈ ਉਹਨਾਂ ਵੱਲੋਂ ਵੀ ਸੂਲੀ ਉੱਤੇ ਚਾੜੇ ਜਾਣ ਤੋਂ ਬਾਅਦ ਤੀਕਰ, ਜਦੋਂ ਉਹਨਾਂ ਦਾ ਬੇਦਾਗ ਉਸਤਾਦ ਉਹਨਾਂ ਦੇ ਸਾਹਮਣੇ ਖੜਾ ਸੀ, ਜਿਹੜੇ ਬਿਮਾਰੀ, ਪਾਪ ਤੇ ਆਰਜ਼ੇ, ਮੌਤ ਤੇ ਕਬਰ ਉੱਤੇ ਫਤਹਿਮੰਦ ਹੋਏ। ਸੱਚ ਜਦ ਕਿਸੇ ਵੀ ਦੌਰ ਵਿੱਚ ਬੋਲਿਆ ਜਾਂਦਾ ਏ ਤੇ ਉਹ ਲੋ ਵਾਂਗਰ ਹਨੇਰੇ ਵਿੱਚ ਚਮਕਦਾ ਏ ਤੇ ਹਨੇਰਾ ਉਹਨੂੰ ਕਬੂਲ ਨਹੀਂ ਕਰਦਾ। ਹਯਾਤੀ ਮਵਾਦ ਤੇ ਸਿਆਣ ਦਾ ਝੂਠਾ ਫਹਿਮ ਇਲਾਹੀ ਮੁਮਕਨਾਤ ਨੂੰ ਲੁਕਾਉਂਦਾ ਏ ਤੇ ਸਾਇੰਸੀ ਇਜ਼ਹਾਰ ਨੂੰ ਖੁਫੀਆ ਰੱਖਦਾ ਏ। ਯਿਸੂ ਦੇ ਕੰਮ ਦੀ ਵਡਿਆਈ ਉਹਨਾਂ ਲੋਕਾਂ ਦੀਆਂ ਨਜ਼ਰਾਂ ਤੋਂ ਉਹਦਾ ਮਾਦੀ ਤੌਰ ਤੇ ਗਵਾਚਣਾ ਤੇ ਫਿਰ ਸਾਹਮਣੇ ਆਉਣਾ, ਇਹਨਾਂ ਸਾਰੀਆਂ ਗੱਲਾਂ ਨੇ ਚੇਲਿਆਂ ਨੂੰ ਇਹ ਸਮਝਣ ਵਿੱਚ ਮਦਦ ਕੀਤੀ ਭਈ ਯਿਸੂ ਨੇ ਕੀ ਆਖਿਆ ਸੀ। ਇੱਥੇ ਤੀਕਰ ਤੇ ਉਹ ਬਸ ਈਮਾਨ ਰੱਖਦੇ ਸੀ, ਪਰ ਹੁਣ ਸਮਝ ਗਏ। ਇਸ ਫਹਿਮ ਦੇ ਆਉਣ ਦਾ ਮਤਲਬ ਉਹੀ ਏ ਜਿਹੜਾ ਪਾਕ ਰੂਹ ਦੇ ਉਤਰਨ ਦਾ ਏ, ਯਾਨੀ ਇਲਾਹੀ ਸਾਇੰਸ ਦਾ ਉਤਰਨਾ, ਜਿਹਨੇ ਪੈਂਤੀਕੋਸ ਦੇ ਦਿਨ ਨੂੰ ਰੌਸ਼ਨ ਕਰ ਦਿੱਤਾ ਸੀ ਤੇ ਜਿਹੜੀ ਹੁਣ ਦੁਬਾਰਾ ਆਪਣੀ ਪੁਰਾਣੀ ਤਾਰੀਖ ਦੁਹਰਾ ਰਹੀ ਏ। ਯਿਸੂ ਦਾ ਅਖੀਰੀ ਸਬੂਤ ਉਹਦੇ ਤਾਲਬੇ ਇਲਮਾਂ ਲਈ ਸਭ ਤੋਂ ਉੱਚਾ, ਸਭ ਤੋਂ ਬਹੁਤਾ ਯਕੀਨ ਦੇ ਕਾਬਲ, ਸਭ ਤੋਂ ਬਹੁਤਾ ਫਾਇਦਾਮੰਦ ਸੀ। ਮਾਦੀ ਖੁਦੀ ਵਿੱਚ ਡੁੱਬ ਕੇ ਅਸੀਂ ਹਯਾਤੀ ਤੇ ਸਿਆਣ ਦੇ ਮੱਧ ਨੂੰ ਥੋੜ੍ਹਾ ਜਿਹਾ ਮੁਨਕਸ ਕਰਦੇ ਤੇ ਇਹਨੂੰ ਜਾਣ ਲੈਂਦੇ ਹਾਂ। ਮਾਦੀ ਖੁਦੀ ਤੋਂ ਇਨਕਾਰ ਇਨਸਾਨ ਦੀ ਰੂਹਾਨੀ ਤੇ ਹਮੇਸ਼ਾ ਦੀ ਇਨਫਰਾਦੀਅਤ ਦੇ ਬਾਰੇ ਜਾਣਨ ਵਿੱਚ ਮਦਦ ਦਿੰਦਾ ਏ ਤੇ ਮਾਦੇ ਤੋਂ ਜਾਂ ਜਿਨ੍ਹਾਂ ਨੂੰ ਮਾਦੀ ਹਿੱਸਾਂ ਦੀ ਇਸਤਲਾਹ ਦਿੱਤੀ ਗਈ ਏ, ਉਹਨਾਂ ਦੇ ਰਾਹੀਂ ਗਲਤ ਇਲਮ ਨੂੰ ਤਬਾਹ ਕਰਦਾ ਏ। ਸਾਰੀ ਫਿਤਰਤ ਇਨਸਾਨ ਦੇ ਨਾਲ ਰੱਬ ਦੇ ਪਿਆਰ ਦੀ ਤਾਲੀਮ ਦਿੰਦੀ ਏ, ਪਰ ਇਨਸਾਨ ਰੱਬ ਤੋਂ ਵੱਧ ਕੇ ਉਹਨੂੰ ਪਿਆਰ ਨਹੀਂ ਕਰ ਸਕਦਾ ਤੇ ਰੂਹਾਨੀਅਤ ਦੀ ਬਜਾਏ ਮਾਦੀਅਤ ਨੂੰ ਪਿਆਰ ਕਰਦਿਆਂ ਤੇ ਉਹਦੇ ਉੱਤੇ ਯਕੀਨ ਕਰਦਿਆਂ ਹੋਏ ਆਪਣੇ ਅਹਿਸਾਸ ਨੂੰ ਰੂਹਾਨੀ ਸ਼ੈਵਾਂ ਉੱਤੇ ਮੁਰਤਬ ਨਹੀਂ ਕਰ ਸਕਦਾ। ਸੱਚੇ ਮਕਸਦ ਦੇ ਨਾਲ ਕੰਮ ਕਰਨ ਤੇ ਦੁਆ ਕਰਨ ਨਾਲ ਤੁਹਾਡਾ ਪਿਓ ਤੁਹਾਡੇ ਲਈ ਰਾਹ ਖੋਲ ਦੇਵੇਗਾ। ਲਾਫਾਨੀ ਸਿਆਣ ਉਸ ਸ਼ੈ ਨੂੰ ਠੀਕ ਕਰਦੀ ਏ ਜਿਹੜੀ ਅੱਖ ਨਹੀਂ ਵੇਖ ਸਕਦੀ, ਪਰ ਸੋਚ ਨੂੰ ਸਮਝਣ ਤੇ ਸਚਾਈ ਦੀ ਤਾਕਤ ਨਾਲ ਸ਼ਿਫਾ ਦੇਣ ਦੀ ਰੂਹਾਨੀ ਕਾਬਲੀਅਤ ਤਦ ਹੀ ਫਤਹ ਪਾਉਂਦੀ ਏ ਜਦ ਇਨਸਾਨ ਖੁਦਕਾਰ ਰਾਸਤਬਾਜ਼ੀ ਵਿੱਚ ਨਹੀਂ ਬਲਕਿ ਇਲਾਹੀ ਕੁਦਰਤ ਦੀ ਅਕਾਸੀ ਕਰਦਾ ਵਿਖਾਲੀ ਦਿੰਦਾ ਏ। ਚਰਚ ਕੌਂਸਲ ਦੇ ਵੋਟ ਤੋਂ ਲਏ ਜਾਣ ਵਾਲੇ ਫੈਸਲੇ ਭਈ ਕਿਹਨੂੰ ਪਾਕ ਹੁਕਮ ਮੰਨਣਾ ਤੇ ਕਿਹਨੂੰ ਨਹੀਂ ਮੰਨਣਾ ਚਾਹੀਦਾ, ਪੁਰਾਣੇ ਸ਼ੁਮਾਰਿਆਂ ਵਿੱਚ ਹੁਕਮਨਾਮਿਆਂ ਦੀਆਂ ਗਲਤੀਆਂ, ਪੁਰਾਣੇ ਅਹਿਦਨਾਮੇ ਵਿੱਚ 30,000 ਵੱਖਰੀਆਂ ਪੜ੍ਹਾਈਆਂ ਤੇ 300,000 ਨਵੇਂ ਅਹਿਦਨਾਮੇ ਦੀਆਂ ਪੜ੍ਹਾਈਆਂ, ਇਹ ਅਦਾਦ ਸ਼ੁਮਾਰ ਵਿਖਾਉਂਦੇ ਨੇ ਭਈ ਕਿਵੇਂ ਇੱਕ ਫਾਨੀ ਤੇ ਮਾਦੀ ਫਹਿਮ ਨੇ ਇਲਹਾਮੀ ਸਫ਼ਿਆਂ ਲਈ ਕਿਸੇ ਹੱਦ ਤੀਕਰ ਆਪਣੇ ਆਪ ਦੇ ਹਨੇਰੇ ਨਾਲ ਇਲਾਹੀ ਰਿਕਾਰਡ ਵਿੱਚ ਚੋਰੀ ਕੀਤੀ। ਪਰ ਗਲਤੀਆਂ ਨਾ ਹੀ ਪੂਰੇ ਤੌਰ ਤੇ ਕਲਾਮ ਦੀ ਇਲਾਹੀ ਸਾਇੰਸ ਨੂੰ, ਜਿਵੇਂ ਭਈ ਪੈਦਾਇਸ਼ ਤੋਂ ਮੁਕਾਸ਼ਫਾ ਤੀਕਰ ਵੇਖਿਆ ਗਿਆ ਏ, ਗੈਰ ਵਾਜ਼ਿਹ ਕਰ ਸਕੀਆਂ, ਯਿਸੂ ਦੇ ਇਜ਼ਹਾਰ ਨੂੰ ਬਰਬਾਦ ਕਰ ਸਕੀਆਂ, ਨਾ ਹੀ ਉਹਨਾਂ ਨਬੀਆਂ ਦੇ ਪਾਰੋਂ ਸ਼ਫਾ ਨੂੰ ਕਲਅਦਮ ਕਰਾਰ ਦੇ ਸਕੀਆਂ ਜਿਨ੍ਹਾਂ ਨੇ ਪੇਸ਼ਬੀਨੀ ਕੀਤੀ ਭਈ ਉਹ ਪੱਥਰ ਜਿਹਨੂੰ ਮਮਾਰਾਂ ਨੇ ਰੱਦ ਕੀਤਾ ਨੁੱਕਰ ਦੇ ਸਿਰੇ ਦਾ ਪੱਥਰ ਬਣੇਗਾ। ਰੂਹ ਇਨਸਾਨ ਨੂੰ ਬਰਕਤ ਦਿੰਦੀ ਏ, ਪਰ ਇਨਸਾਨ ਨਹੀਂ ਜਾਣਦਾ ਭਈ ਉਹ ਕਿੱਥੋਂ ਆਉਂਦੀ ਏ। ਇਹਦੇ ਤੋਂ ਬਿਮਾਰ ਸ਼ਫਾ ਪਾਉਂਦੇ ਨੇ, ਦੁਖੀ ਤਸੱਲੀ ਪਾਉਂਦੇ ਨੇ ਤੇ ਪਾਪੀ ਛੁਡਾਏ ਜਾਂਦੇ ਨੇ। ਇਹ ਇੱਕ ਆਲਮਗੀਰ ਰੱਬ ਦੇ ਅਸਰ ਨੇ ਜਿਹੜਾ ਹਮੇਸ਼ਾ ਦੀ ਸਾਇੰਸ ਵਿੱਚ ਲੁਕੀ ਹੋਈ ਚੰਗੀ ਰਹਾਇਸ਼ ਏ। ਉਹ ਸਾਰਾ ਕੁਝ ਜਿਹਦੇ ਲਈ ਅਸੀਂ ਪਾਪ, ਬਿਮਾਰੀ ਤੇ ਮੌਤ ਦੀ ਇਸਤਲਾਹ ਵਰਤਦੇ ਹਾਂ, ਫਾਨੀ ਯਕੀਨ ਏ। ਅਸੀਂ ਮਾਦੇ ਦੀ ਤਸ਼ਰੀਹ ਗਲਤੀ ਦੇ ਤੌਰ ਤੇ ਕਰਦੇ ਹਾਂ ਕਿਉਂ ਜੇ ਇਹ ਹਯਾਤੀ, ਮਵਾਦ ਤੇ ਸਿਆਣ ਦਾ ਉਲਟ ਏ। ਜੇ ਰੂਹ ਅਸਲੀ ਤੇ ਅਬਦੀ ਏ ਤੇ ਮਾਦਾ ਆਪਣੀ ਫਾਨੀਅਤ ਦੇ ਨਾਲ ਅਸਲੀ ਨਹੀਂ ਹੋ ਸਕਦਾ। ਸਾਡੀ ਨਜ਼ਰ ਵਿੱਚ ਕਿਹੜੀ ਸ਼ੈ ਮਵਾਦ ਹੋਣੀ ਚਾਹੀਦੀ ਏ? ਗਲਤੀ ਤਬਦੀਲ ਕਰਨ ਵਾਲਾ, ਫਨਾ ਹੋਣ ਵਾਲਾ ਤੇ ਫਾਨੀ, ਜਾਂ ਫਿਰ ਗਲਤੀ ਤੋਂ ਪਾਕ, ਨਾਕਾਬਲੇ ਤਗਯਰ ਤੇ ਲਾਫਾਨੀ? ਥੋੜਾ ਜਿਹਾ ਖਮੀਰ ਪੂਰੇ ਗੁੰਨੇ ਹੋਏ ਆਟੇ ਨੂੰ ਖਮੀਰ ਬਣਾ ਦਿੰਦਾ ਏ। ਕ੍ਰਿਸਚਨ ਸਾਇੰਸ ਦੀ ਜ਼ਰਾ ਜਿਹੀ ਸਿਆਣ ਜੋ ਕੁਝ ਮੈਂ ਇਹਦੇ ਬਾਰੇ ਆਖਦਾ ਵਾਂ ਉਹਦੀ ਸੱਚਾਈ ਨੂੰ ਸਾਬਤ ਕਰਦੀ ਏ, ਕਿਉਂ ਜੇ ਤੁਸੀਂ ਨਾ ਤੇ ਪਾਣੀ ਉੱਤੇ ਟੁਰ ਸਕਦੇ ਹੋ ਤੇ ਨਾ ਹੀ ਮੁਰਦਿਆਂ ਨੂੰ ਜਵਾ ਸਕਦੇ ਹੋ। ਇਸ ਲਈ ਤੁਹਾਨੂੰ ਇਹਨਾਂ ਪਾਸਿਆਂ ਵਿੱਚ ਇਲਾਹੀ ਸਾਇੰਸ ਦੀ ਵੱਡੀ ਤਾਕਤ ਉੱਤੇ ਸ਼ੱਕ ਕਰਨ ਦਾ ਵੀ ਕੋਈ ਹੱਕ ਨਹੀਂ ਏ।
ਸ਼ੁਕਰ ਕਰੋ ਕਿ ਯਿਸੂ ਨੇ ਜਿਹੜਾ ਸਾਇੰਸ ਦਾ ਅਸਲੀ ਨਮੂਨਾ ਸੀ ਇਹ ਕੰਮ ਕੀਤੇ ਤੇ ਸਾਡੇ ਲਈ ਨਮੂਨਾ ਬਣਾਇਆ। ਸਾਇੰਸ ਵਿੱਚ ਅਸੀਂ ਬਸ ਉਸ ਸ਼ੈ ਨੂੰ ਵੀ ਵਰਤ ਸਕਦੇ ਹਾਂ ਜਿਹਨੂੰ ਅਸੀਂ ਸਮਝਦੇ ਹਾਂ। ਅਸੀਂ ਇਜ਼ਹਾਰ ਦੇ ਰਾਹੀਂ ਹੀ ਈਮਾਨ ਨੂੰ ਸਾਬਤ ਕਰ ਸਕਦੇ ਹਾਂ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜੀ ਰੱਬ ਦਿੰਦਾ ਏ। ਜਿਵੇਂ ਕਿ ਰੂਹਾਨੀ ਸਮਝ ਵਿੱਚ ਜ਼ਾਹਰ ਹੋਇਆ ਏ, ਇਲਾਹੀ ਮਬਾਦੁਲ ਤਿੱਬੀਅਤ ਵਾਜ਼ਿਹ ਤੌਰ ਤੇ ਵਿਖਾਉਂਦਾ ਏ ਭਈ ਸਭ ਕੁਝ ਸਿਆਣ ਹੀ ਏ ਤੇ ਇਹ ਸਿਆਣ ਰੱਬ ਕਾਦਰ ਮੁਤਲਕ ਹਮਾਜਾਈ ਅਲਾਮੁਲ ਗਯੂਬ ਏ, ਯਾਨੀ ਕਿ ਸਾਰੀ ਤਾਕਤ ਵਾਲਾ, ਹਰ ਥਾਂ ਮੌਜੂਦ ਤੇ ਸਾਰੀ ਸਾਇੰਸ ਦਾ ਮਾਲਕ ਏ। ਰੂਹ ਜਿਹੜੀ ਸਿਆਣ, ਜਿੰਦ ਜਾਂ ਰੱਬ ਲਈ ਦੂਜਾ ਲਫ਼ਜ਼ ਏ, ਕੱਲਾ ਹੀ ਅਸਲੀ ਮਵਾਦ ਏ। ਰੂਹਾਨੀ ਕਾਇਨਾਤ ਜਿਹਦੇ ਵਿੱਚ ਇਨਫਰਾਦੀ ਇਨਸਾਨ ਵੀ ਸ਼ਾਮਲ ਏ, ਇੱਕ ਇਕੱਠਾ ਖਿਆਲ ਏ ਜਿਹੜਾ ਰੂਹ ਦੇ ਇਲਾਹੀ ਮਵਾਦ ਦਾ ਪਰਛਾਵਾਂ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਤ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।